ਅਗਲੀ ਖਬਰ ਵੱਲ ਚਲੀਏ ਤੇ ਯੂਐਸ ਦੇ ਜੋ 3 ਫੌਜੀ ਜਿਨ੍ਹਾਂ ਦੀ ਮੌਤ ਹੋਈ ਆ, ਬਲੇਮ ਲੱਗ ਰਿਹਾ ਇਰਾਨ ਵਾਲਿਆਂ ਨੇ ਡਰੋਨ ਦੇ ਨਾਲ ਉਹ ਅਟੈਕ ਕੀਤਾ ਹੈਗਾ। ਉਹਨਾਂ ਦੇ ਨਾਂ ਜੋ ਆ ਉਹ ਯੂਐਸ ਦੀ ਜੋ ਪੈਂਟਾਗਨ ਆ ਤੇ ਡਿਪਾਰਟਮੈਂਟ ਆਫ ਡਿਫੈਂਸ ਆ ਉਹਨਾਂ ਵੱਲੋਂ ਡਿਕਲੇਅਰ ਕਰ ਦਿੱਤੇ ਗਏ ਹੈਗੇ ਆ। 3 ਫੌਜੀ ਜੋ ਜਾਰਡਨ ਅਟੈਕ ਦੇ ਵਿੱਚ ਮਾਰੇ ਗਏ ਆ, ਉਹਨਾਂ ਦੇ ਵਿੱਚ ਵਿਲੀਅਮ ਰਿਵਰਸ, ਸਪੈਸ਼ਲਿਸਟ ਬੈਰੀਓਨਾ ਮੋਫਿਡ, ਸਪੈਸ਼ਲਿਸਟ ਕੈਨਡੀ ਸੈਂਡਰਸ। ਸੋ 2 ਬੀਬੀਆਂ ਸੀ ਤੇ ਇੱਕ ਜਿਹੜਾ ਆ ਬੰਦਾ ਆ ਜਿਹਦੀ ਡਰੋਨ ਸਟ੍ਰਾਈਕ ਦੇ ਨਾਲ ਮੌਤ ਹੋਈ ਹੈਗੀ ਆ। ਯੰਗੈਸਟ ਜਿਹੜੇ ਇਹਨਾਂ ਦੇ ਵਿੱਚੋਂ ਇੱਕ 23 ਸਾਲਾਂ ਦੀ ਸਪੈਸ਼ਲਿਸਟ ਬੈਰੀਓਨਾ ਐਲੈਗਜ਼ੈਂਡਰੀਆ ਮੋਫਿਟ ਸੀ, ਪੈਂਟਾਗਨ ਨੇ ਇਹ ਦੱਸਿਆ ਹੈਗਾ। ਕੈਨਡੀ ਲੈਡਨ ਸੈਂਡਰਸ 24 ਸਾਲਾਂ ਦਾ, ਸਰਜੈਂਟ ਵਿਲੀਅਮ ਜ਼ਰੋਮੀ ਰਿਵਰਸ 46 ਸਾਲਾਂ ਦਾ। ਯੂਐਸ ਡਿਫੈਂਸ ਸੈਕਟਰੀ ਲੋਇਡ ਆਸਟਨ ਨੇ ਜੋ ਜਨਵਰੀ 29 ਨੂੰ ਕੱਲ ਜਾਣੀ ਕਿ ਇਹ ਸਟੇਟਮੈਂਟ ਜਾਰੀ ਕੀਤੀ ਆ ਤੇ ਜਿਹੜੇ ਲੋਕ ਇਸ ਮੌਤ ਦੇ ਰਿਸਪੌਂਸੀਬਲ ਹੈਗੇ, ਇਹਨਾਂ ਨੂੰ ਡਰੋਨ ਅਟੈਕ ਦੇ ਵਿੱਚ ਮਾਰਨ ਦੇ ਲਈ ਰਿਸਪੌਂਸੀਬਲ ਆ, ਪਲੱਸ ਜਿਨ੍ਹਾਂ ਨੇ 30 ਤੋਂ ਵੱਧ ਜਿਹੜੇ ਸਾਡੇ ਫੌਜੀ ਆ ਫੱਟੜ ਕੀਤੇ ਆ, ਉਹਨਾਂ ਨੂੰ ਅਸੀਂ ਬਖਸ਼ਾਂਗੇ ਨਹੀਂ। ਸੋ ਜਦੋਂ ਅਮਰੀਕਾ ਵਾਲੇ ਇਦਾਂ ਦੀ ਸਟੇਟਮੈਂਟ ਜਾਰੀ ਕਰਦੇ ਆ ਤੇ ਤੁਹਾਨੂੰ ਪਤਾ ਹੀ ਆ ਵੀ ਉਹ ਕਿਸ ਤਰ੍ਹਾਂ ਜਿਹੜਾ ਐਕਸ਼ਨ ਲੈਂਦੇ ਹੈਗੇ ਆ। ਪੈਂਟਾਗਨ ਦੀ ਸਪੋਕਸਵੂਮਨ ਸਵਰੀਨਾ ਸਿੰਘ ਨੇ ਇਹ ਕਿਹਾ ਆ ਵੀ ਜੋ ਇਰਾਨ ਬੈਕਡ ਕਤੈਬ ਹਿਜ਼ਬੁੱਲਾ ਦੇ ਜੋ ਮਿਲੀਟੈਂਟਸ ਆ ਇਹਨਾਂ ਨੇ ਅਟੈਕ ਕੀਤਾ ਹੈਗਾ। ਐਕਸਪਰਟਸ ਇਹ ਕਹਿੰਦੇ ਆ ਵੀ ਕਾਤਿਬ ਹਿਜ਼ਬੁੱਲਾ ਇੱਕ ਬਹੁਤ ਹੀ ਪਾਵਰਫੁਲ ਇਸਲਾਮਿਕ ਰੈਜ਼ਿਸਟੈਂਸ ਗਰੁੱਪ ਹੈਗਾ ਇਰਾਕ ਦੇ ਵਿੱਚ, ਤੇ ਇਹ ਸ਼ਿਆਈਤ ਮਿਲੀਟੈਂਟਸ ਦਾ ਇਹਨਾਂ ਨੂੰ ਅਲਾਇੰਸ ਆ। ਇਹਨਾਂ ਨੇ 150 ਤੋਂ ਵੱਧ ਜਿਹੜੇ ਅਟੈਕ ਆ ਉਹ ਯੂਐਸ ਦੀਆਂ ਫੋਰਸਸ ਦੇ ਵਿੱਚ ਗਾਜ਼ਾ ਵਾਰ ਦੇ ਦੌਰਾਨ ਕੀਤੇ ਹੈਗੇ ਆ। ਸੋ ਇਹ ਲੱਗਦਾ ਹੈਗਾ ਆ ਵੀ ਹੁਣ ਹੂਤੀਜ਼ ਤੋਂ ਬਾਅਦ ਇਹ ਜਿਹੜਾ ਮਿਲੀਟੈਂਟ ਗਰੁੱਪ ਆ ਇਹਦੇ ਪਿੱਛੇ ਅਮਰੀਕਾ ਵਾਲੇ ਜ਼ਰੂਰ ਜਾਣਗੇ। ਜੀ ਬਿਲਕੁਲ, ਇਹ ਅੱਜ ਐਲਾਨ ਕਰ ਦਿੱਤਾ ਗਿਆ, ਕਹਿੰਦੇ ਵੀ ਅਸੀਂ ਹਮਲੇ ਜਿਹੜੇ ਕਰਾਂਗੇ, 에ਅਰ ਸਟ੍ਰਾਈਕਸ ਜਿਹੜੀ ਉਹ ਹੋਊਗੀ। ਇਹ ਹੁਣ ਦੇਖਦੇ ਹਾਂ ਕੀ ਹੁੰਦਾ। 30 ਤੋਂ ਵੱਧ ਫੌਜੀ ਹੁਣ ਤੱਕ ਵੱਖ-ਵੱਖ ਅਟੈਕਸ ਦੇ ਵਿੱਚ ਜਿਹੜੇ ਉਹ ਜ਼ਖਮੀ ਵੀ ਹੋ ਚੁੱਕੇ ਆ। ਇਹ ਹੁਣ ਬੜਾ ਭੁਲੇਖਾ ਆ, ਇਸ ਦੇ ਉੱਤੇ ਬਹੁਤ ਚਰਚਾ ਆ, ਵਿਵਾਦ ਵੀ ਆ ਹਰਜੋਤ ਸਿੰਘ ਜੀ ਛਿੜਿਆ ਹੋਇਆ ਵੀ ਅਮਰੀਕੀਆਂ ਨੂੰ ਜਿਹੜੇ ਫੌਜੀਆਂ ਨੂੰ ਜਾਂ ਉੱਥੇ ਜਿਹੜੇ ਹੈਗੇ ਆ ਉਹਨਾਂ ਨੂੰ ਇੰਨਾ ਭੁਲੇਖਾ ਜਿਹੜਾ ਉਹ ਕਿੱਦਾਂ ਪੈ ਗਿਆ ਵੀ ਇਹ ਐਨਮੀ ਡਰੋਨ ਦੀ ਥਾਂ ਤੇ ਉਹਨਾਂ ਨੂੰ ਲੱਗਾ ਵੀ ਇਹਨਾਂ ਦਾ ਆਪਣਾ ਹੀ ਆ। ਕਿ ਟਾਈਮਿੰਗ ਦੀ ਇੰਨੀ ਮਿਸਮੈਨੇਜਮੈਂਟ ਜਿਹੜੀ ਹੋ ਗਈ ਆ, ਕੀ ਜਿਹੜਾ ਉਹ ਕਰ ਰਹੇ ਸੀ। ਇਹ ਹੁਣ ਇੱਕ ਵੱਡੀ ਜਾਂਚ ਦਾ ਜਿਹੜਾ ਵਿਸ਼ਾ ਇਸ ਟਾਈਮ ਬਣ ਰਿਹਾ ਆ। ਪਰ ਨਾਲ ਦੇ ਨਾਲ ਬਾਈਡਨ ਉਹਨਾਂ ਨੇ ਕਿਹਾ ਵੀ ਵੀ ਸ਼ੈਲ ਰਿਸਪੌਂਡ, ਅਸੀਂ ਇਸ ਦਾ ਜਵਾਬ ਜਿਹੜਾ ਆ ਉਹ ਜ਼ਰੂਰ ਦੇਵਾਂਗੇ। ਸਕੱਤਰ ਜਿਹੜੇ ਐਂਥਨੀ ਬਲਿੰਕਨ ਆ ਉਹਨਾਂ ਨੇ ਕਿਹਾ ਵੀ ਮਲਟੀ ਲੈਵਲ ਇਸ ਦਾ ਕਈ ਪਰਤਾਂ ਦੇ ਵਿੱਚ ਜਿਹੜਾ ਜਵਾਬ ਆ ਉਹ ਦਿੱਤਾ ਜਾਊਗਾ। ਮਿਡਲ ਈਸਟ ਦੇ ਵਿੱਚ ਲੱਗ ਰਿਹਾ ਜੀ ਇਹ ਲੜਾਈ ਆ ਉਹ ਹਰਜੋਤ ਸਿੰਘ ਜੀ ਐਕਸਪੈਂਡ ਕਰਨ ਜਾ ਰਹੀ ਹੈਗੀ ਆ। ਅਮਰੀਕਾ ਦੇ ਫੌਜੀਆਂ ਨੂੰ ਮਾਰਨਾ ਕਿਸੇ ਵੀ ਜਿਹੜੇ ਆ ਉਹ ਮਲੇਸ਼ੀਆ ਗਰੁੱਪ ਆ ਜਾਂ ਮੁਲਕ ਦੇ ਦੁਆਰਾ ਇਸ ਨੂੰ ਹੌਲਿਆਂ ਜਿਹੜਾ ਉਹ ਨਹੀਂ ਲਿਆ ਜਾਂਦਾ। ਨੈਸ਼ਨਲ ਸਿਕਿਉਰਿਟੀ ਕਾਉਂਸਲ ਦੇ ਸਪੋਕਸ ਪਰਸਨ ਨੇ ਕਿਹਾ ਵੀ ਰਿਟੈਲੀਏਸ਼ਨ ਲਗਾਤਾਰ ਇਸ ਦੇ ਉੱਤੇ ਜਿਹੜੀ ਉਹ ਕੀਤੀ ਜਾ ਸਕਦੀ ਆ। ਹੁਣ ਕਿਹੜੀ ਕਾਰਵਾਈ ਹੋਊਗੀ ਇਹ ਜ਼ਰੂਰ ਜਿਹੜੀ ਦੇਖਣ ਵਾਲੀ ਗੱਲ ਆ। ਇਸ ਦੇ ਉੱਤੇ ਜਿਹੜੇ ਵਿਰੋਧੀ ਧਿਰ ਦੇ ਹੈਗੇ ਆ ਉਹਨਾਂ ਨੇ ਜ਼ਰੂਰ ਇੱਕ ਸਵਾਲ ਜਿਹੜੇ ਉਹ ਚੱਕੇ ਆ। ਕਹਿੰਦੇ ਇਹ ਕਿੱਦਾਂ ਦਾ ਜਵਾਬ ਹੋਇਆ ਜਿਹੜਾ ਉਹਨਾਂ ਨੂੰ ਦੱਸ ਕੇ ਕੀਤਾ ਜਾ ਰਿਹਾ ਵੀ ਅਸੀਂ ਤੁਹਾਡੇ ਨੇਵੀ ਤੇ ਵੀ ਹਮਲਾ ਕਰਾਂਗੇ, ਅਸੀਂ ਤੁਹਾਡੇ 에ਅਰ ਸਟ੍ਰਾਈਕਸ ਵੀ ਕਰਾਂਗੇ। ਜੇ ਹਮਲਾ ਕਰਨਾ ਆ ਤਾਂ ਉਸ ਨੂੰ ਤੁਹਾਨੂੰ ਚੁੱਪ ਚੁਪੀਤੇ ਕਰਕੇ ਜਿਹੜੇ ਇਸ ਦੇ ਵਿੱਚ ਜ਼ਿੰਮੇਵਾਰ ਆ ਉਹਨਾਂ ਤੋਂ ਜਿਹੜਾ ਬਦਲਾ ਆ ਉਹ ਲੈ ਲੈਣਾ ਚਾਹੀਦਾ ਹੈਗਾ ਆ। ਪਿਛਲੇ ਦਿਨਾਂ ਦੇ ਵਿੱਚ ਲਾ ਮੇਕਰਸ ਦੇ ਦੁਆਰਾ ਜਿਹੜੇ ਦੋਨੋਂ ਹੀ ਪਾਰਟੀਆਂ ਦੇ ਆ ਉਹਨਾਂ ਨੇ ਇੱਕ ਚਿੱਠੀ ਲਿਖੀ ਸੀਗੀ ਪ੍ਰੈਜ਼ੀਡੈਂਟ ਬਾਈਡਨ ਨੂੰ ਵੀ ਭਾਈ ਉਹ ਕਾਂਗਰਸ ਤੋਂ ਪਹਿਲਾਂ ਪਰਮਿਸ਼ਨ ਮੰਗਣ ਜੇ ਕਿਸੇ ਵੀ ਤਰੀਕੇ ਦੀ ਫੌਜੀ ਕਾਰਵਾਈ ਉਹ ਮਿਡਲ ਈਸਟ ਦੇ ਵਿੱਚ ਕਰਨੀ ਜਿਹੜੀ ਉਹ ਚਾਹੁੰਦੇ ਆ। ਸੋ ਹੁਣ ਕੀ ਪ੍ਰੈਜ਼ੀਡੈਂਟ ਬਾਈਡਨ ਇਹਨਾਂ ਤੋਂ ਜਿਹੜੀ ਆ ਮਨਜ਼ੂਰੀ ਲੈ ਕੇ ਫਿਰ ਜਵਾਬੀ ਕਾਰਵਾਈ ਕਰਦੇ ਆ ਜਾਂ ਪਹਿਲਾਂ ਵਾਂਗੂ ਜਿਹੜੀਆਂ 에ਅਰ ਸਟ੍ਰਾਈਕਸ ਨਾਲ ਹੋਰ ਜਵਾਬੀ ਕਾਰਵਾਈ ਕਰਦੇ ਰਹੇ ਆ ਵੀ ਉਸੇ ਤਰੀਕੇ ਦੇ ਨਾਲ ਫੈਸਲਾ ਲੈਣਗੇ। ਇਹ ਇੱਕ ਵੱਡਾ ਜਿਹੜਾ ਸਵਾਲ ਰਹੂਗਾ। ਰੈਜ਼ੀਡੈਂਸ਼ੀਅਲ ਇਲੈਕਸ਼ਨ ਈਅਰ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਇਸ ਟਾਈਮ ਚੀਜ਼ਾਂ ਆ ਉਹ ਮਲਟੀ ਲੈਵਲ ਦੇ ਉੱਤੇ ਜਿਹੜੀਆਂ ਉਹ ਚੱਲ ਰਹੀਆਂ। ਚਾਹੇ ਈਰਾਨ ਦੇ ਨਾਲ ਹੁਣ ਸਿੱਧਾ ਸਿੰਘ ਫਸਣ ਵਾਲੀ ਗੱਲ ਹੀ ਜਿਹੜੀ ਉਹ ਕਿਉਂ ਨਾ ਬਣੀ ਪਈ ਹੋਵੇ, ਇਹ ਵੀ ਜ਼ਿਕਰਯੋਗ ਗੱਲ ਆ ਵੀ ਅਮਰੀਕੀ ਬੰਦਕਾਂ ਨੂੰ ਛਡਾਉਣ ਦੇ ਲਈ ਕੁਝ ਇਰਾਨੀ ਛੱਡੇ ਗਏ ਸੀਗੇ
ਤੇ ਨਾਲ ਕਾਫੀ ਜਿਹੜੀ ਰਾਸ਼ੀ ਆ ਉਹਨਾਂ ਦੀ ਅਨਫਰੀਜ਼ ਜਿਹੜੀ ਆ ਉਹ ਕੀਤੀ ਗਈ ਸੀਗੀ। ਸੋ ਕਹਿੰਦੇ ਵੀ ਦੋਨਾਂ ਹੀ ਮੈਂਬਰਸ ਹਾਊਸ ਦੇ ਤੇ ਸੈਨੇਟ ਦੇ ਉਹਨਾਂ ਨੂੰ ਕਲਾਸੀਫਾਈਡ ਬਰੀਫਿੰਗਸ ਇਸ ਦੇ ਉੱਤੇ ਜਾਣਕਾਰੀ ਜਿਹੜੇ ਯੂਐਸ ਟਰੂਪਸ ਦੇ ਉੱਤੇ ਇਹ ਹਮਲਾ ਹੋਇਆ ਜਿਸ 'ਚ 3 ਫੌਜੀ ਮਰੇ ਆ ਉਸ ਬਾਰੇ ਉਹਨਾਂ ਨੂੰ ਦੇ ਦਿੱਤੀ ਗਈ ਹੈਗੀ। ਜੀ ਸੋ ਬਿਲਕੁਲ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਆ ਵੀ ਇਰਾਨ ਨੂੰ ਹਿੱਟ ਕੀਤਾ ਜਾਵੇ। ਦੂਸਰੇ ਪਾਸੇ ਜੇ ਦੇਖਿਆ ਜਾਵੇ ਯੂਐਸ ਤੇ ਬ੍ਰਿਟੇਨ ਨੇ ਆਲਰੇਡੀ ਕੱਲ ਅਨਾਉਂਸ ਕਰ ਦਿੱਤਾ ਹੈ ਵੀ 11 ਇਰਾਨ ਦੇ ਇਸਲਾਮਿਕ ਰੈਵੋਲੂਸ਼ਨਰੀ ਗਾਰਡਸ ਦੇ ਮੈਂਬਰਸ ਨੂੰ ਉਹਨਾਂ ਨੇ ਸੈਂਕਸ਼ਨਸ ਉਹਨਾਂ ਦੇ ਅਗੇਂਸਟ ਲਾ ਦਿੱਤੀਆਂ ਹੈਗੀਆਂ। ਇਹ ਜਿਹੜੇ ਟੌਪ ਨੌਚ ਦੇ ਉਹਨਾਂ ਦੇ ਆਫੀਸ਼ੀਅਲਸ ਆ ਉਹਨਾਂ ਦਾ ਕਾਰਨ ਉਹੀ ਦੱਸਿਆ ਵੀ ਉਹਨਾਂ ਨੇ ਬਾਹਰਲੇ ਮੁਲਕਾਂ ਦੇ ਵਿੱਚ ਬਹੁਤ ਸਾਰੀਆਂ ਅਸੈਸੀਨੇਸ਼ਨਸ ਤੇ ਕਿਡਨੈਪਿੰਗ ਕਰਨ ਦੇ ਵਿੱਚ ਜਿਹੜੀ ਆ ਹੈਲਪ ਕੀਤੀ ਹੈਗੀ ਆ। ਸੋ ਇਰਾਨੀਅਨ ਇੰਟੈਲੀਜੈਂਸ ਤੇ ਸਿਕਿਉਰਿਟੀ ਮਿਨਿਸਟਰੀ ਇਹ ਦੋਨੋਂ ਹੀ ਇਨਵੋਲਵ ਸੀਆਂ। ਇਹਦੇ ਸੰਬੰਧ ਦੇ ਵਿੱਚ ਬ੍ਰਿਟਿਸ਼ ਫੋਰਨ ਆਫਿਸ ਨੇ ਇਹ ਜੋ ਸੈਂਕਸ਼ਨਸ ਆ ਉਹ ਅਨਾਉਂਸ ਕੀਤੀਆਂ ਹੈਗੀਆਂ। ਸੋ ਇਹਦੇ ਵਿੱਚ ਇਹ ਵੀ ਕਿਹਾ ਗਿਆ ਆ ਵੀ ਹਰਾਸਮੈਂਟ, ਜਰਨਲਿਸਟ ਨੂੰ ਧਮਕੀਆਂ, ਹਿਊਮਨ ਰਾਈਟਸ ਦੇ ਜੋ ਡਿਫੈਂਡਰਸ ਆ ਉਹਨਾਂ ਨੂੰ ਕਤਲ ਕਰਨ ਦੀ ਕੋਸ਼ਿਸ਼, ਇਹ ਇਰਾਨ ਦੀ ਜੋ ਰੈਵੋਲੂਸ਼ਨਰੀ ਗਾਰਡ ਦੇ 11 ਉਹਨਾਂ 'ਚ ਜਨਰਲ ਹੀ ਹੈਗੇ ਆ, ਹਾਈ ਲੈਵਲ ਆਫੀਸ਼ੀਅਲਸ ਆ, ਉਹਨਾਂ ਦੇ ਅਗੇਂਸਟ ਸੈਂਕਸ਼ਨਸ ਲਾਈਆਂ।